ਹਾਂਜੀ ਹਾਂਜੀ ਵੀਰ ਜੀ, ਦੋਵਾਂ ਭਰਾਵਾਂ ਨੂੰ ਵਾਹਿ ਖਾਲਸਾ ਜੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ। ਵੀਰੋ ਇਹ ਤਾਂ ਜਿਹੜਾ ਆ ਤਾਂ ਕੰਮ ਹਜੇ ਸੌਖਾ, ਮਤਲਬ ਫੋਨ ਲਾਉਣਾ। ਮੈਂ ਪਹਿਲਾਂ 2016 ਚ ਇੱਥੇ ਆਇਆ ਤੇ ਉਦੋਂ ਪਹਿਲਾਂ ਦੀ ਗੱਲ ਆ, ਮੇਰੇ ਸਾਡੂ ਨਾਲ ਹੋਇਆ ਸੀ ਇਹ ਕਾਂਡ ਹੋਇਆ। ਠੀਕ ਹੈ। ਉਹ ਨਾਨਕਸਰ ਗਿਆ ਵਿਚਾਰਾ ਤੇ ਮੋਗੇ ਨੇੜੇ ਪਿੰਡ ਆ ਕੋਸਾ ਕੋਟਲਾ, ਉੱਥੋਂ ਚੜਿਆ ਉਹ ਮੋਗਿਓ ਤੇ ਨਾਨਕਸਰ ਕਹਿੰਦਾ ਚਲੋ ਮੱਥਾ ਟੇਕ ਆਉਣਾ। ਉਹ ਜਦੋਂ ਉੱਥੇ ਪਹੁੰਚਿਆ ਤਾਂ ਉੱਥੇ ਕੋਈ ਛੋਟਾ ਜਿਹਾ, ਮਤਲਬ ਜਿਵੇਂ ਆਪਣੇ ਆਪ ਪ੍ਰਕਾਸ਼ ਕੀਤੇ ਹੁੰਦੇ ਗੁਰਦੁਆਰਾ ਸਾਹਿਬ ਦੇ ਵਿੱਚ ਸਰੂਪ ਤੇ ਉਹਨੇ ਪ੍ਰਕਾਸ਼ ਕੀਤਾ ਹੀ ਜਗ੍ਹਾ ਦੇ ਪਾਸੇ, ਮੇਨ ਜਗ੍ਹਾ ਤੋਂ ਪਾਸੇ ਸੀਗਾ। ਉਹ ਉੱਥੇ ਮੱਥਾ ਟੇਕ ਕੇ ਬਹਿ ਗਿਆ ਤੇ ਪਿੱਛੋਂ ਆਇਆ ਕੋਈ, ਉਹਨੇ ਮਾੜਾ ਜਿਹਾ ਗੋਡਾ ਜਿਹਾ ਮਾਰਿਆ ਤੇ ਪ੍ਰਸਾਦ, ਤੇ ਉਹ ਕਹਿੰਦਾ ਮੈਂ ਹੱਥ ਕਰਦੇ, ਮੈਂ ਕਿਹੜਾ ਤਾਂ ਝੱਕਿਆ, ਮੈਂ ਹੱਥ ਕੀਤੇ ਜਦੋਂ ਤੇ ਉਹਨੇ ਪ੍ਰਸਾਦ ਰੱਖਤਾ ਤੇ ਕਹਿੰਦਾ ਮੈਂ 2 ਮਿੰਟਾਂ ਬਾਅਦ ਛਕ ਲਿਆ। ਜਦੋਂ ਛਕ ਲਿਆ ਮੈਨੂੰ ਨਹੀਂ ਕਹਿੰਦਾ, ਉਦੋਂ ਬਾਅਦ ਪਤਾ ਮੈਂ ਕਿੱਥੇ ਆ। ਛਕਣ ਤੋਂ ਬਾਅਦ ਬੰਦਾ ਹਾਂ, ਉਹ ਬੰਦਾ ਜਾ ਕੇ ਆਪਣਾ ਸ਼ਰਮਾ ਜੀ ਦੇ ਸ਼ਹਿਰੋਂ ਲੱਭਿਆ, ਮੁਕਤਸਰੋਂ ਜੀ। ਅੱਛਾ, ਉਹਨੂੰ ਮੁਕਤਸਰ ਲੈ ਕੇ ਚੱਕ ਕੇ ਪਤਾ ਨਹੀਂ ਕਿਹੜੇ ਹਿਸਾਬ ਨਾਲ ਗਏ, ਮਾੜਾ ਜਾਣੇ ਉਹ ਕਿਵੇਂ ਗਏ। ਨਾਨਕਸਰ ਤੋਂ ਮੁਕਤਸਰ ਕੇ ਬੱਸ ਸਟੈਂਡ ਤੇ ਉਹਨੂੰ ਜਦੋਂ ਹੋਸ਼ ਆਇਆ ਉੱਥੇ ਸੀ ਉਹ, ਤੇ ਜਦੋਂ ਆਇਆ ਹੋਸ਼ ਤੇ ਦੇਖਿਆ ਉਹਨੇ ਆਸੇ ਪਾਸੇ ਤਾਂ ਉਹ ਬੰਦਾ ਕੋਈ ਦੇਖੀ ਜਾਂਦਾ ਸੀ ਗਾਉਣ ਉਹਨੂੰ, ਤੇ ਜਦੋਂ ਉਹ ਉੱਠਿਆ ਉਸ ਤੋਂ ਬਾਅਦ ਉਹਨੂੰ ਵੇਖਿਆ ਉਹ ਕਿ ਮਾੜਾ ਮੋੜ ਸੰਭਲਿਆ ਜਾ, ਤੇ ਉਸ ਤੋਂ ਬਾਅਦ ਕਹਿੰਦਾ ਵੀ ਮੈਂ ਜਦੋਂ ਕਿੱਥੇ ਆ ਕਿਵੇਂ ਆ। ਫਿਰ ਉਹ ਬੰਦੇ ਨੇ ਆ ਕੇ ਕੋਲੇ ਗੱਲਬਾਤ ਕੀਤੀ, ਉਹਨੇ ਫੋਨ ਨੰਬਰ ਦਿੱਤਾ, ਉਹਨੇ ਫੋਨ ਕੀਤਾ ਪਿੰਡ ਵੀ ਮੈਂ ਠੀਕ ਆ। ਇੱਕ ਰਾਤ ਉੱਤੋਂ ਹੀ ਲੰਘ ਗਈ ਤੇ ਉਹ ਉਸ ਤੋਂ ਬਾਅਦ ਮਤਲਬ ਜਦੋਂ ਕਹਿੰਦਾ ਮੈਂ ਵਾਪਸ ਆਇਆ ਨਹਿਰਾਂ ਕੋਲੇ, ਇੱਥੇ ਫਰੀਦਕੋਟ ਨਹਿਰਾਂ ਦੇ ਪਹੁੰਚਿਆ, ਉਹ ਕਹਿੰਦਾ ਮੈਂ ਬੜਾ ਮਨ ਚ ਹੈਰਾਨੀ ਹੋਈ ਵੀ ਸਾਰੇ ਇੱਥੇ ਛੱਡ ਜਾਣ ਦਾ ਭਾਈਆ ਪੈਣਾ ਹੀ ਹੋਈ ਤੇ ਪਤਾ ਲੱਗਦਾ ਕੋਈ ਤਾਂ ਮਤਲਬ ਇਹ ਇੱਥੋਂ ਤੱਕ ਲੋਕ ਪਹੁੰਚੇ ਵੇ ਆ। ਪਤਾ ਨਹੀਂ ਹੁਣ ਉਹ ਕੜਾ ਪਾਇਆ ਵਾ ਸੀ, ਬੜੂਆ ਸੀ, ਫੋਨ ਸੀ, ਸਾਰਾ ਕੁਝ ਜੋ ਕੁਝ ਸੀਗਾ ਉਹਦੇ ਕੋਲੇ, ਕੜਾ ਕਿਹੋ ਜਿਹਾ ਵੀ ਸੀ, ਉਹ ਸਾਰਾ ਕੁਝ ਲਾ ਲਿਆ ਜੀ ਜੀ। ਜਾਨ ਬਚ ਗਈ, ਤੁਸੀਂ ਜਾਨ ਬਚ ਗਈ। ਇਹ ਤਾਂ ਇੰਨਾ ਕਿਡਨੈਪਿੰਗ ਟਾਈਪ ਆ, ਫਰੋਤੀ ਨਾ ਮੰਗ ਲਈ। ਹਾਂ, ਜਿਹੜਾ ਫੋਨ ਦੇ ਉੱਤੇ ਕਰਨਾ ਉਹਦਾ ਬਹੁਤ ਈਜ਼ੀ ਆ, ਜਿਹੜਾ ਕੁਛ ਕੱਟਵਟ ਹੈ ਕੁਛ ਕਰਨਾ ਹੈਗਾ। ਮੇਰੇ ਕੋਲ ਤਾਂ ਵੈਸੇ ਮਹਾਰਾਜ ਦੀ ਕਿਰਪਾ ਨਾਲ ਮੈਂ ਫੇਸਬੁੱਕ ਨਹੀਂ ਚਲਾਉਂਦਾ, ਕੋਈ ਕੁਛ ਨਹੀਂ, ਮੈਂ WhatsApp ਚਲਾਉਣਾ ਗੱਲਾਂ ਇਸ ਗੱਲੋਂ ਬਚਦਾ, ਪਰ ਸਕੈਮ ਦੀਆਂ ਕਾਲਾਂ ਫਿਰ ਵੀ ਬਹੁਤ ਆਉਂਦੀਆਂ। ਹਾਂ, ਈਜ਼ੀ ਮਨੀ ਤੁਹਾਨੂੰ ਪਤਾ ਹੀ ਹੈ, ਸਾਰੇ ਅੱਜ ਕੱਲ ਬਸ ਹੱਥ ਮਾਰਨ ਨੂੰ ਤਗੜੇ ਆ। ਬਿਲਕੁਲ ਜੀ ਜੀ, ਸਹੀ ਗੱਲ ਹੈ। ਕਾਰਨ ਵਾ ਨਾ, ਜਿੱਥੋਂ ਦੇ ਰਾਜੇ ਇਹੋ ਜਿਹੇ ਆ, ਜਨਤਾ ਦੇ ਹੱਥ ਮਾਰੀ ਜਾਂਦੇ, ਉੱਥੇ ਜਨਤਾ ਤੋਂ ਕੀ ਆਸ ਕਰਦੇ ਆਪਾਂ। ਸਹੀ ਗੱਲ ਹੈ, ਉਹਨਾਂ ਤੋਂ ਇਹੀ ਕੁਛ ਸਿੱਖਣਾ। ਸਹੀ ਗੱਲ। ਹਾਂ, ਰੱਬ ਬਚਾਵੇ ਬਸ ਇਹਨਾਂ ਤੋਂ ਵੀ ਕਿਤੇ ਮਾੜੀ ਮੋਟੀ ਸਮੱਤ ਦੇ ਦੇ ਭਾਈ, ਕੰਮ ਕਰ ਲਓ ਤੇ ਖਾ ਲਓ, ਜਿਹੜੇ ਕੰਮ ਕਰਦੇ ਉਹਨਾਂ ਤੋਂ ਨਾ ਖੋਵੋ। ਬਿਲਕੁਲ, ਉਹ ਆਲਰੇਡੀ ਬਹੁਤ ਕੰਮ ਕਰਕੇ ਪੈਸਾ ਔਖਾ ਬਣਾ ਰਿਹਾ ਬੰਦਾ। ਥੈਂਕ ਯੂ ਹਰਮਨਜੀਤ ਜੀ, ਬਹੁਤ ਵਧੀਆ ਵੀਰੇ, ਮਿਹਰਬਾਨੀ, ਸ਼ੁਕਰੀਆ ਜੀ। ਹੁਣ ਤੁਸੀਂ ਦੇਖੋ ਵੀ ਅੱਜ ਕੱਲ ਤਾਂ ਔਰਗਨ ਦੀ ਕਿੰਨੀ ਕਰਦੇ, ਬਹੁਤ ਜ਼ਿਆਦਾ। ਮੇਰੇ ਮਨ ਦੇ ਵਿੱਚ ਵੀ ਇਹੀ ਗੱਲ ਵੀ ਕੱਲ ਨੂੰ ਕਿਡਨੀ ਕੱਢੀ ਹੁੰਦੀ ਹੈ। ਹਾਂਜੀ, ਮੂਵੀਆਂ ਵਿੱਚ ਤਾਂ ਦੇਖਿਆ, ਪਰ ਇਹ ਤਾਂ ਹੁਣ ਸ਼ਰੇਆਮ ਹੀ ਕਈਆਂ ਦੇ ਨਾਲ ਹੋਇਆ ਵੀ। ਹੁਣ ਫਰੋਤੀਆਂ ਮੰਗਦੇ ਨੇ, ਬੰਦਾ ਕਿਡਨੈਪ ਕਰ ਚੱਕ ਲਿਆ ਮੰਨ ਲਓ। ਇਹ ਤਾਂ ਜਿੱਦਾਂ ਕਹਿੰਦੇ ਆ ਨਾ ਵੀ ਪ੍ਰਕਾਸ਼ ਸਿੰਘ ਭੱਠਲ ਹੋਣੀ ਕਹਿੰਦੇ ਨੇ, ਬਚ ਕੇ ਚੱਲ ਬੀਬਾ ਕਲ ਯੁੱਗ ਦਾ ਬੁਰਾ ਜ਼ਮਾਨਾ। ਹਾਂਜੀ, ਇਹ ਤਾਂ ਉੱਤੋਂ ਵੀ ਗਾਂ ਹੀ ਲੰਘਿਆ ਪਿਆ ਕੰਮ। ਫੋਨ ਤਾਂ ਕੱਟ ਦਿਓਗੇ ਤੁਸੀਂ, ਕਿਡਨੈਪ ਹੋ ਗਏ ਤਾਂ ਕੀ ਕਰੋ, ਬੇਹੋਸ਼ੀ ਦੀ ਹਾਲਤ ਚ ਕੀ ਕਰੋ। ਇੱਥੇ ਵੀ ਪ੍ਰਵੀਨ ਚਲੋ ਹਾਂ, ਉਹ ਤਾਂ ਹੈ ਹੀ ਹੈ ਗੱਲ, ਹਨਾ, ਪਰ ਇੱਥੇ ਮਿਹਨਤ ਦੀ ਕੀਤੀ ਕਮਾਈ ਆ। ਭਲੇ ਮਾਨਸੀ ਦਾ ਦੇਖੋ ਕਿੱਦਾਂ ਗਲਤ ਫਾਇਦਾ ਜਿਹੜਾ ਉਹ ਚੱਕ ਰਹੇ ਆ। 10-10, 15-15 ਹਜ਼ਾਰ ਦੇ ਉੱਤੇ ਕਾਲ ਸੈਂਟਰ ਬਣਾਏ ਆ। ਹਾਂਜੀ ਹਾਂਜੀ, ਇਹ ਜਿਹੜੀ ਤੁਸੀਂ ਗੁਜਰਾਤ ਦੀ ਗੱਲ ਕਰਦੇ, ਕਿੰਨੇ ਗੁਜਰਾਤੀ ਫੜ ਹੋਏ ਆ ਹੁਣ ਤੱਕ। ਇਹ ਨਕਲੀ ਜਿਹੜੇ ਕਾਲ ਸੈਂਟਰ ਬਣਾ ਕੇ ਸਕੈਮਰਸ ਦੇ ਜਿਹੜੇ ਉਹ ਕਰਕੇ ਇਹ ਇਦਾਂ ਜਿਹੜਾ ਉਹ ਚੱਲ ਰਿਹਾ। ਕਈ ਤਾਂ ਨਿਊਯਾਰਕ ਵਾਲੇ ਪਾਸਿਓਂ ਫੜੇ ਨੇ। ਇਹ ਵੀ ਦੱਸਦੇ ਜਾਈਏ, ਡਿਪਾਰਟਮੈਂਟ ਆਫ ਜਸਟਿਸ ਦੀਆਂ ਤੁਸੀਂ ਪੁਰਾਣੀਆਂ ਖਬਰਾਂ ਦੇ ਵਿੱਚ ਦੇਖੋ ਤੇ ਕਿੰਨੇ ਜਾਣਿਆਂ ਨੂੰ ਉਹਨਾਂ ਨੇ ਫੜਿਆ ਆ। ਇੱਥੇ ਆਏ ਸਟੂਡੈਂਟਾਂ ਦੇ ਕੋਲੋਂ ਇਹ ਕੰਮ ਕਰਵਾ ਰਹੇ ਆ। ਜੀ ਜੀ ਜੀ, ਇਹਨਾਂ ਨੇ ਕੀ ਹੋਇਆ, ਮੈਂ ਇੱਕ ਤੁਹਾਨੂੰ ਖਬਰ ਦੱਸ ਦਿੰਦਾ। ਦੋ ਸੁਸ਼ੀਲ ਝਾ BBC ਦੇ ਪੱਤਰਕਾਰ ਸੀਗੇ, ਸੇਂਟ ਲੂਇਸ ਰਹਿੰਦੇ ਸੀ ਅਮਰੀਕਾ ਦੇ ਵਿੱਚ। ਉਹਨਾਂ ਤੋਂ $5000 ਦੀ ਮੰਗ ਕੀਤੀ ਤੇ ਉਹ ਤਕਰੀਬਨ ਠੱਗੇ ਜਾਣ ਵਾਲੇ ਸੀਗੇ, ਮਤਲਬ ਨੇੜੇ ਸੀ ਉਹ, ਕਿਉਂਕਿ ਇੱਕ ਰਿਪੋਰਟਰ ਸੀਗੇ, ਜਰਨਲਿਸਟ ਸੀਗੇ, ਤੇ ਉਹ ਥੋੜਾ ਜਿਹਾ ਤੁਹਾਨੂੰ ਪਤਾ ਹੈ ਕਿ ਬੰਦਾ ਕਈ ਹੋਰ ਐਂਗਲਸ ਤੋਂ ਵੀ ਚੀਜ਼ ਨੂੰ ਦੇਖਦਾ। ਉਹਨਾਂ ਨੇ ਦੇਖਿਆ ਤੇ ਉਹ ਮਤਲਬ ਉਹਨਾਂ ਨੇ ਸ਼ਿਕਾਇਤ ਕੀਤੀ, ਤੇ ਜਦੋਂ ਇੱਥੋਂ ਇਨਵੈਸਟੀਗੇਸ਼ਨ ਹੋਈ ਤੇ ਕਹਿੰਦੇ ਵੀ ਉਹ ਕਾਲ ਜਿਹੜੀ ਤੁਹਾਨੂੰ ਆਈ ਸੀ ਉਹ ਇੰਡੀਆ ਚੋਂ ਆਈ ਸੀਗੀ, ਹਾਂਜੀ। ਉਹਨਾਂ ਨੇ ਚਲੋ ਅਹਿਮਦਾਬਾਦ ਦੇ ਵਿੱਚ ਆਪਣੇ ਸੋਰਸ ਲੱਭ ਕੇ ਤੇ ਅਹਿਮਦਾਬਾਦ ਸਾਈਬਰ ਸੈੱਲ ਨੂੰ ਸ਼ਿਕਾਇਤ ਕਰਤੀ ਇੱਥੋਂ। ਹਾਂਜੀ, ਪਤਾ ਕਰਕੇ 6 ਕਾਲ ਸੈਂਟਰ ਉਹਨਾਂ ਨੇ ਉੱਥੋਂ ਲੱਭੇ। ਉਹਨਾਂ 2019 ਦੀ ਗੱਲ ਹੈ, ਦੇਖੋ, ਜਦੋਂ ਅਮਰੀਕਾ ਦੇ ਵਿੱਚ $5000 ਦੀ ਠੱਗੀ ਵੱਜਣੀ ਸੀ ਝਾਅ ਦੇ ਨਾਲ, ਜਿਹੜੇ ਖੁਦ BBC ਪੱਤਰਕਾਰ ਸੀਗੇ। ਤੇ ਬਾਅਦ ਦੇ ਵਿੱਚ ਤੁਸੀਂ ਦੇਖੋ ਵੀ ਇੱਕ ਪੱਤਰਕਾਰ ਨੂੰ ਤਾਂ ਚਲੋ ਉਹਨਾਂ ਨੇ ਇਨਵੈਸਟੀਗੇਟ ਕੀਤੀ ਉੱਥੇ ਇੰਡੀਆ ਦੇ ਵਿੱਚ, BBC ਦੀ ਟੀਮ ਨੂੰ ਕਹਿ ਕੇ ਸ਼ਿਕਾਇਤ ਕਰਵਾਤੀ ਜਾਂ ਕਿਵੇਂ। $5000 ਅੱਜ ਤੋਂ 3 ਸਾਲ ਪਹਿਲਾਂ ਦੀ ਗੱਲ ਹੈ, 4 ਸਾਲ 23 ਚ ਬੈਠੇ ਆਪਾਂ ਜੀ। ਪ੍ਰਗਟ ਬਾਲ ਜੀ, ਸਤਿ ਸ਼੍ਰੀ ਅਕਾਲ। ਹਾਂਜੀ, ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮੈਂ ਪਹਿਲੇ ਹਫ਼ਤੇ ਵੇਖ ਰਿਹਾ ਸੀਗਾ ਜੀ, ਕੈਨੇਡਾ ਦੀ ਕੋਈ
ਆਪਣਾ ਘਰ ਦਾ ਮਾਲਕ ਛੁੱਟੀਆਂ ਮਨਾਉਣ ਗਏ ਸੀ ਹਾਂਜੀ ਹਾਂਜੀ ਤੇ ਉਹ ਮਗਰੋਂ ਕੋਈ ਘਰ ਹੀ ਵੇਚ ਗਿਆ। ਘਰ ਹੀ ਵੇਚ ਗਿਆ। ਥੋੜਾ ਘਰ ਹੀ ਵੇਚ ਗਿਆ। ਹਾਂਜੀ ਇਹ ਵੀ ਹੋਇਆ, 2 ਥਾਈਂ ਹੋ ਗਿਆ ਟੋਰਾਂਟੋ 'ਚ। ਬਾਅਦ ਚ ਤੇ ਫੜੇ ਗਏ, ਪਰ ਵੇਖੋ ਕਿੱਥੋਂ ਤੱਕ ਪਹੁੰਚ ਗਈ ਗੱਲ ਜੀ। ਹਾਂਜੀ ਬਾਕੀ ਜਿਹੜਾ ਮੁਫਤ ਦਾ ਨਸ਼ਾ ਨੇ, ਇਹ ਮਾੜਾ ਵਾ। ਅਸੀਂ ਲੋਕਾਂ ਨੇ ਮੁਫਤ ਦਾ ਵੇਖ ਕੇ ਨਾ ਲਾ ਲਿਆ ਵਾ ਜੀ। ਸੋਸ਼ਲ ਮੀਡੀਆ ਸਾਰਾ। ਹੂੰ ਤੇ ਇਹ ਵੇਖੋ ਸਾਰੀ ਇੰਡਸਟਰੀ ਆ ਜਿੰਨੀ ਕੋਈ ਨਾ ਕੋਈ ਬਣਾਉਂਦੀ ਹੈ ਤੇ ਫੇਰ ਅੱਗੇ ਵੱਧਦੀ ਆ।